ਲੋ ਜੀ ਭਾਜੀ, ਮੈਨੂੰ ਇੱਕਦਮ ਹੀ ਜ਼ੇਨ ਦੇ ਵਿੱਚ ਕਲਿੱਕ ਹੋਇਆ ਵੇ ਕਿ ਇਹ ਜਿਹੜੀ ਮੈਂ ਗੱਲ ਕੀਤੀ ਸੀ ਕਿ ਓਵਰਸੀਜ਼ ਕਮੈਂਟ ਲਿਖਦੇ ਪਏ ਨੇ ਕਿ ਤੁਸੀਂ ਮਹਿੰਗਾਈ ਦੇ ਖਿਲਾਫ ਗੱਲ ਕਰੋ ਹੈ, ਯਾਨੀ ਕਿ ਰਾਣਾ ਬੋਲੇ ਤੇ ਰਾਣੇ ਨੂੰ ਲੈ ਜਾਣ ਤੇ ਰਾਣੇ ਨੂੰ ਉੱਥੇ ਜਾ ਕੇ ਲੰਮਿਆਂ ਪਾ ਕੇ ਉੱਤੋਂ ਮਾਰਨ ਦਬਲ ਛਿੱਤਰ ਹੈ। लो जी अमरूद लैन लगे अद्धा किलो बाबे हरां के अमरूद दे दो तो बाबे हरां ने अगों की जवाब दिता जरा सुनिया जे की क्या सी मेहमान आ गए ने बाबा जी कहंदे ने घर मेहमान आ गए ने यानी गैसट यानी परौने कि अद्धा किलो अमरूद लै रहे हो ਇਹ ਹੈਗਾ ਜੇ ਲਾਹੌਰ। ਭਾਈ ਜੀ ਇਹ ਮਹਿੰਗਾਈ ਜਿਹੜਾ ਬਹੁਤ ਵੱਡਾ ਜ਼ੁਲਮ ਹੈ ਰਾਣਾ ਉਹਦੇ ਖਿਲਾਫ ਨਹੀਂ, ਮਤਲਬ ਖਿਲਾਫ ਕਵਾਂਗਾ ਤੇ ਫਿਰ ਜੁਮਲਾ ਖਿਲਾਫ ਦਾ ਨਹੀਂ ਬੋਲਣਾ। महंगाई तो गल करता रहिंदा इंज करके है सियाणे हथी। हाँ जी बिल्कुल, मंडी वाले हो गए, दुकाना वाले हो गए, मंडी वाले भी चोर, दुकाना वाले भी चोर ने सारे ही। शरीफ बंदा केड़ा है? लो जी वो कहंदे सारे चोर है कि मंडी वाले भी दुकाना वाले भी। अच्छा जी भाजी मेहरबानी। अस्सलाम वालेकुम, की हाल है जी मेरे भैनों ते भराओ। वेलकम टू द राणा फैमिली व्लॉग जी। तो तुसीं कहोगे अज राणा वाशरूम दे विच सानू लैके आ गया। ये देखें ये टैले, ये सारी टाइलें भी चेंज होंगी तो फिर उसके साथ ही ये उसी रंग का लगेगा। ये ठीक है, चलो सड़ी पई है अंदरों, सड़ी अज अंदरों सड़ गई है क्योंकि तेल नहीं लैन गया अचार का ते बाल्टी नहीं लैन गया जिंदे च अचार पाना सी। बस नहीं उल्ली का तो लगेगी, चलना सबर बहुत अति उत्तम लग रहा है मुंह अपना फिल्टर तो लगाया भांडे हुण भज्जणगे। चलिया राणा तेल लैन लिए अचार वास्ते कि जरा घर का मोल ठीक हो जाए, भांडे बर्तन जरा घट वजन। ये देखो चाह पी बना रहा मैं, चावल मेरे से कोई काम नहीं हो रहा। चलो तेल लैन चलने, जाओ जाओ। लो जी राणा आ गया तेल लैन लई अचार च पाण लई, ठीक है, क्योंकि राणी दा जिहड़ा ना इस टाइम वो जलाल च फुल जलाल च हैगी ते आ वेखो आ ऊंट भाई हैगे आ। और बाबा जी अज रेस्ट दे उत्ते हैगे हो। तेल ले जाना मैं अचार वास्ते, अगे जानवर रखना सा बकरे, तो बकरियां वास्ते भी इत्थे तेल चाहिदा सी। एक तो ऐसा लोकी आंदे जी तुसी महंगाई तो तंग हो तो महंगाई के खिलाफ गल क्यों नहीं करते। तो भाई जी असी किते थाने टुर जाइए कि की करिए, क्यों मरवाना जे अजे ਤੁਸੀਂ ਤੇ ਬਾਹਰ ਦੇ ਮੁਲਕਾਂ 'ਚ ਸਾਡੇ ਪੈਣਾ ਭਰਾ ਬਹਿ ਕੇ ਗੱਲ ਕਰ ਦਿੰਦੇ ਜੇ ਨਾ ਕਮੈਂਟ ਦੇ ਵਿੱਚ ਕਿ ਪਾਕਿਸਤਾਨ ਦੀ ਆਵਾਮ ਇਹੋ ਜੀ ਏ ਰੋਲਾ ਪਾਈ ਜਾਂਦੀ ਏ, ਬਾਹਰ ਨਹੀਂ ਨਿਕਲਦੀ ਸੜਕਾਂ ਤੇ ਹੈ, ਮਹਿੰਗਾਈ ਤੋਂ ਜੇ ਤੰਗ ਹੋ ਤੇ ਤੁਸੀਂ ਲੋਕ ਬਾਹਰ ਨਿਕਲੋ ਤੇ ਇੰਜ। ਭਾਈ ਜੀ ਕਿੱਥੇ ਨਿਕਲੀਏ, ਅਸੀਂ ਮਾੜੇ ਬੰਦੇ ਜੇ ਭਾਜੀ, ਅਸੀਂ ਨਹੀਂ ਗੱਲਾਂ ਕਰ ਕਿਉਂਕਿ ਤੇ ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ, ਅਸੀਂ ਮਾੜੇ ਬੰਦੇ ਆ ਭਾਈ, ਮਾੜੇ ਸਾਡੇ। ਅਸੀਂ ਬਾਹਰ ਦੇ ਮੁਲਕ ਬੈਠੇ ਹੋਈਏ ਨਾ, ਅਸੀਂ ਵੀ ਬੜਾ ਕੁਝ ਬੋਲੀ ਜਾਈਏ। ਤਿਲ ਦੇ ਉਸਤਾਦ ਕਿਲੋ ਯਾਰ ਸਰੋਂ ਦਾ ਅਚਾਰ ਵਾਸਤੇ ਦੇਣੀ, ਅਚਾਰ ਵਾਸਤੇ ਜੀ ਇਹਨਾਂ ਕੋ ਤੇਲ ਲਈਏ ਕਿਉਂਕਿ ਕੋਲੂ ਦਾ ਤੇਲ ਇਹ ਦੇਖ ਰਹੇ ਹੋ ਤਾਜ਼ਾ ਤੇਲ ਨਿਕਲਦਾ ਇੱਥੇ ਊਂਠ ਨੂੰ ਬੰਨ੍ਹਦੇ ਆ ਤੇ ਤਾਜ਼ਾ ਤੇਲ ਕੱਢ ਕੇ ਨਾ ਇਹ ਦੇਖੋ ਇਹਦੇ ਵਿੱਚ ਸਰੋਂ ਪਾਈ ਜਾਂਦੀ ਹੈ। ਸਰੋਂ ਦੇ ਬੀਜ ਜਿਹੜੇ ਇਹਦੇ 'ਚ ਪਾਏ ਜਾਂਦੇ ਆ, ਇਹ ਫਿਰ ਘੁੰਮਦਾ ਜਦੋਂ ਊਂਠ ਇੰਝ ਚੱਕਰ ਮਾਰਦਾ ਨਾ, ਇਹ ਫਿਰ ਉਹਦੇ ਨਾਲ ਤੇਲ ਕੱਢਦੇ ਆ। ਤਾਂ ਬੀਜ ਲਿਆਓ ਜਾਂ ਉਹਦਾ ਮਟੀਰੀਅਲ ਜਿਹਦੇ ਨਾਲ ਉਹ ਨਿਕਲਦਾ ਤੇ ਉਹ ਇਹਨਾਂ 5 ਮਿੰਟਾਂ 'ਚ ਤੁਹਾਨੂੰ ਦੱਸਾਂ 'ਚ ਕੱਢ ਕੇ ਤੇ ਤੇਲ ਤੁਹਾਡੇ ਹੱਥ 'ਚ ਫੜਾਣਗੇ ਬੋਰੀ ਪੂਰੀ। ਮਸ਼ੀਨਾਂ ਆ ਗਈਆਂ ਮੋਟਰਾਂ ਵਾਲੀਆਂ ਹੁਣ ਇਹਨਾਂ ਕੋਲ। ਤੇ ਕਿੰਨੇ ਪੈਸੇ ਹੋ ਗਏ ਉਸਤਾਦ? 680 ਤੁਸੀਂ 650 ਦਿਓ। 650 ਅੱਗੇ 550 ਸੀ, ਲੈ ਕੇ ਗਿਆ ਵਾਲੇ 4 ਗਰਮੀਆਂ 'ਚ ਪਾਇਆ 680 ਦਾ ਨਹੀਂ ਦਿੱਤਾ। ਅੱਛਾ ਉਹ ਤੇਲ ਉਹ ਡੁੱਲ ਗਿਆ ਸਾਰਾ, ਬਾਲਟੀ ਟੁੱਟ ਗਈ ਪਲਾਸਟਿਕ ਦੀ ਬੱਚੇ ਕੋਲੋਂ। ਤੇ ਅਚਾਰ ਠੀਕ ਹੈ, ਤੇਲ ਨਿਕਲ ਗਿਆ ਯਾਨੀ हाँ उल्ली लगन तो पहले ही वो हैगा सी कोई 10 किलो हैगा सी। नहीं तेल सारा नहीं रुड़िया, लीकेज हुई है ना बाल्टी, जिन्ना को रिसिया उन्ना को मैं ले जान लिया।
ਡਿਪੋ ਪੂਰਾ ਉਹ ਪਤਾ ਮੈਨੂੰ ਕਿ ਉਹ ਨੰਗਾ ਨਹੀਂ ਰਹਿਣਾ ਚਾਹੀਦਾ। ਮੈਂ ਹੀ ਪਾਣਾ ਵਾ ਚਾਰ ਭਾਜੀ, ਤੇ ਇਸ ਲਈ ਮੈਨੂੰ ਪਤਾ ਹੈਗਾ। ਮੈਂ ਬੜੇ ਸਾਲਾਂ ਭਰਜਾਈ ਡਿਊਟੀ ਤੁਸੀਂ ਆਪ ਨਿਭਾ ਨਹੀਂ ਨਹੀਂ ਉਹ ਇਹ ਕੰਮ ਮੈਂ ਹੀ ਕਰਨਾ ਵਾ। ਕੁਝ ਕੰਮ ਹੈਗੇ ਨੇ ਮੈਂ ਕਰਨਾ ਵਾ। ਵੇਖਣਾ ਅਕਸਰ ਕੁਕਿੰਗ ਸ਼ੁਕਿੰਗ ਵੀ ਕਰ ਰਹੇ ਹੁੰਦੇ ਆਹੋ YouTube ਦੇ ਉੱਤੇ ਨਾ। ਚਲੋ ਜੀ ਠੀਕ ਹੈ ਜੀ, ਮਿਹਰਬਾਨੀ। ਹੁਣ ਚਲੀਏ ਘਰ। ਇਸ ਤੋਂ ਪਹਿਲੇ ਕਿ ਹੋਰ ਜਲਾਲ ਦੇ ਵਿੱਚ ਆਵੇ, ਉਹਨੇ ਇਛਰੇ ਵੀ ਜਾਣਾ ਵੇ। ਤੇ ਦੁਕਾਨਾਂ ਦੀ ਸੂਰਤ ਹਾਲ ਤੁਸੀਂ ਦੇਖ ਲਈਏ, ਬੰਦ ਹੀ ਗਈਆਂ ਦੁਕਾਨਾਂ। ਆ ਗਿਆ ਜੀ ਸਰੋਂ ਦਾ ਤੇਲ ਘਰ, ਤੇ ਹੁਣ ਸਕੂਨ ਹੋ ਜਾਏਗਾ। ਬਾਲਟੀ ਲੈਣ ਜਾਣਾ ਵੇ। ਦੁਕਾਨਾਂ ਬੰਦ ਨੇ ਅੱਜ ਉਹ ਜਲਸੇ ਜਲੂਸਾਂ ਦੀ ਵਜ੍ਹਾ ਤੋਂ, ਜਿਹੜੀ ਕਿ ਸਾਡੇ ਲਈ ਬੜੀ ਮੁਸੀਬਤ ਬਣੀ ਪਈ ਯਾਰ। ਤਾਂ ਹੁਣ ਜੇ ਚੱਲਨੇ ਆ ਬਾਜ਼ਾਰ, ਜੇ ਉੱਥੋਂ ਬਾਲਟੀ ਮਿਲ ਗਈ ਤੇ ਲੈ ਕੇ ਆਨੇ। ਮੇਰੇ ਤੇ ਸਾਨ ਕੀਤਾ ਚਲੋ ਆਸਾਨ ਕੀਤਾ। ਤੇ ਤੂੰ ਇਹ ਭਾਂਡੇ ਜਿਹੜੇ ਭੰਨਣ ਡਈ ਆ ਸਵੇਰ ਦੇ, ਸਹੀ ਭੰਨੀ ਪਈ ਸਹੀ ਭੰਨ। ਖਰਾਬ ਹੋਏਗਾ ਨਾ, ਚੁੱਕੇ ਬਾਹਰ ਵੀ ਇਹ ਲੈਬਾ ਲੈਬ ਲਈ। ਨਾ ਇਹ ਲਾਈਬਾ ਲਈ। ਲੋ ਜੀ, ਇਹ ਜਿਹੜੀਆਂ ਗੁੱਸਾ ਨਾ ਕਰਿਆ ਜੇ, ਇਹ ਜਿਹੜੀਆਂ ਟਿਊਸ਼ਨ ਟੀਚਰਾਂ ਉਹ ਮੇਰੀਆਂ ਭੈਣਾਂ ਵੇਂਦੀਆਂ ਉਹ ਮੇਰੀਆਂ ਵੀਡੀਓ, ਤੁਹਾਡੀ ਵਾਵਾ ਮੌਜ ਵੀ ਹੈ। ਹੈਲ ਇਹ ਆਪਣੀ ਮਿਸ ਵਾਸਤੇ ਲਿਆਂਦੀ ਤੇ ਮਿਸ ਦੀ ਮਾਮਾ ਵਾਸਤੇ। ਇਹਨਾਂ ਦੀ ਬੇਕਰੀ ਬੇਕਰੀ ਲੈ 12 ਹਾਂਜੀ ਇਹ ਰਸ ਵੀ ਲਈ। ਵਾਹ ਜੀ ਵਾਹ। ਅੱਛਾ, ਤੁਹਾਡੀ ਟਿਊਸ਼ਨ ਪੜ੍ਹਾਉਣ ਵਾਲੀਆਂ ਟੀਚਰਾਂ ਦੀ ਵੀ ਵਾਵਾ ਮੌਜ ਹੈ। ਆਪਣੇ ਘਰ ਜਿਹੜੀ ਕੋਈ ਚੀਜ਼ ਪੱਕੀ ਨਹੀਂ ਪਸੰਦ ਆਣ ਡਈ ਨਾ, ਤੇ ਫਿਰ ਉਹ ਬੱਚਿਆਂ ਨੂੰ ਪੁੱਛਦੀ, ਕਿਉਂਕਿ ਮਸਾਇਆਂ ਦੇ ਬੱਚੇ ਹੁੰਦੇ ਨੇ ਜਾਂ ਇੱਧਰੋਂ ਆਲੇ ਦੁਆਲੇ ਗਲੀਆਂ ਦੇ ਬੱਚੇ ਹੀ ਆਪਣੀ ਹੁੰਦੇ ਨਾ, ਮਹੱਲੇਦਾਰ ਹੀ। ਫਿਰ ਉਹਨਾਂ ਨੂੰ ਪੁੱਛੇਗੀ ਟਿਊਸ਼ਨ ਟੀਚਰ, ਘਰ ਕੀ ਪੱਕਾ ਤੁਹਾਡੇ? ਨਹੀਂ ਮੈਂ ਕਦੀ ਵੀ ਨਹੀਂ ਤੇ ਉਧਰੋਂ ਪੱਕਾ ਨਹੀਂ ਉਹ ਹੁੰਦਾ ਵੇ, ਇਹ ਵੀ ਹੁੰਦਾ। ਮੈਂ ਤੇ ਜਦੋਂ ਯਾਰ ਅਸੀਂ ਨਹੀਂ ਪੜ੍ਹਦੇ ਰਹੇ। ਤੁਹਾਡੀ ਹੋਰ ਗੱਲ ਹੈ, ਆਪਣੀ ਗੱਲ ਕਰ ਰਹੇ ਹਾਂ ਅਸੀਂ ਛਰੇ ਨਵਾਬਪੁਰੇ ਚ ਪੜ੍ਹਦੇ ਨੇ ਆਪਣੇ ਮਹੱਲੇ ਕੜੀ ਦੇ। ਬਣਾਉਣੀ ਆ, ਮੈਂ ਦੇਖਿਆ ਨਹੀਂ, ਮੈਂ ਹਲੀਮ ਬਣਾਵਾਂ, ਮੈਂ ਕੋਈ ਆਹੋ ਤੇ ਮਹੱਲੇਦਾਰੀ ਦੇ ਵਿੱਚ ਤੁਸੀਂ ਵਟਾਵੇਂ ਉਹ ਕਰਦੀਆਂ ਰਹਿੰਦੀਆਂ ਨਾ, ਕਿ ਸਪੈਸ਼ਲ ਜਿਹੜੀ ਕੋਈ ਸਾਗ ਏ, ਹਲੀਮ ਏ, ਮੈਂ ਲਾਈਬਾ ਨਿਹਾਰੀ ਏ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਪੱਕਣ ਤੇ ਉਹ ਤੇ ਫਿਰ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਮਹੱਲੇ 'ਚ ਇੱਕ ਦੂਜੇ ਦੇ ਘਰ ਕੋਲੇ ਭਰ ਭਰ ਕੇ ਉਹ ਭੇਜਦੀਆਂ ਨੇ, ਕਿਉਂਕਿ ਇਹ ਰਸਮ ਚੱਲਦੀ ਪਈ ਇੱਥੇ ਲਾਹੌਰ ਦੀ ਸਦੀਆਂ ਤੋਂ, ਕਿ ਮਹੱਲੇਦਾਰੀ ਦੇ ਵਿੱਚ ਕੁਝ ਪਕਾਇਆ ਕਿਸੇ ਨੇ ਕੋਈ ਚੰਗੀ ਚੀਜ਼ ਤੇ ਉਹ ਜ਼ਿਆਦਾ ਪਕਾਉਂਦਾ, ਕਿਉਂਕਿ ਸਹੇਲੀਆਂ ਜਿਹੜੀਆਂ ਜਾਂ ਮਹੱਲੇਦਾਰ ਨਹੀਂ ਹੁੰਦੀਆਂ, ਜਦੋਂ ਆਣ ਖੁਸ਼ਬੂ ਆਵੇ ਨਾ ਘਰ ਤੇ ਉਹ ਕੱਲੇ ਕੱਲੇ ਖਾ ਲਿਆ ਤੇ ਫਿਰ ਉਹ ਦੇਣਾ ਪੈਂਦਾ ਉਹ ਹਿੱਸਾ ਜਿਹੜਾ ਨਾ ਮਹੱਲੇਦਾਰੀ ਦੇ ਵਿੱਚ ਜੋ ਹਿੱਸਾ ਬਣਦਾ ਵੇ। ਜਿਵੇਂ ਮੈਂ ਵੀਡੀਓ ਬਣਾਈ ਸੀ ਇੱਕ ਸਾਗ ਵਾਲੀ, ਹਜ਼ਰਾਤ ਇੱਕ ਜ਼ਰੂਰੀ ਐਲਾਨ ਸੁਣੋ, ਜਾਂ ਮੇਰੇ ਰਿਸ਼ਤੇਦਾਰਾਂ ਦੇ ਬਾਰੇ 'ਚ ਮੈਂ ਕਿਹਾ ਸੀ ਕਿ ਰਿਸ਼ਤੇਦਾਰੋ ਤੇ ਮਹੱਲੇਦਾਰੋ ਇੱਕ ਜ਼ਰੂਰੀ ਐਲਾਨ ਸੁਣ ਲਓ, ਸਰਦੀਆਂ ਦਾ ਮੌਸਮ ਤੇ ਸਾਗ ਆ ਗਿਆ ਜੇ। ਮੇਰੇ ਜਿਸ ਵੀ ਭੈਣ ਭਰਾ ਦੇ ਘਰ ਜਾਂ ਰਿਸ਼ਤੇਦਾਰ ਦੇ ਘਰ ਸਾਗ ਪੱਕੇ, ਜੋ ਮੇਰਾ ਰਿਸ਼ਤੇਦਾਰੀ ਤੇ ਮਹੱਲੇਦਾਰੀ ਦੇ ਵਿੱਚ ਹਿੱਸਾ ਬਣਦਾ ਵੇ, ਉਹਨਾਂ ਸਾਗ ਮੇਰੇ ਘਰ ਭਿਜਵਾ ਕੇ ਸੁਆਬੇ ਦਾ ਰਹਿਣ ਹਾਸਲ ਕਰੇ। ਤੇ ਨਾਲ ਜੇ ਮੱਖਣ ਤੇ ਦੇਸੀ ਘਿਓ ਦਾ ਤੜਕਾ ਲੱਗਾ ਹੋਵੇ ਤੇ ਚਾਸੀ ਆ ਜਾਏਗੀ। ਇਹ ਵੀਡੀਓ ਮੇਰੀ ਬੜੀ ਵਾਇਰਲ ਹੋਈ ਸੀ, ਮਤਲਬ ਇਹਦੇ ਤੇ ਇੰਡੀਆ ਤੇ ਕੋਈ 10-20 ਹਜ਼ਾਰ ਵੀਡੀਓ ਰੀਲਾਂ ਬਣੀਆਂ ਸੀ, ਤੇ ਪਾਕਿਸਤਾਨ ਵਿੱਚ ਵੀ ਬੜੀਆਂ ਬਣੀਆਂ ਨੇ ਇਹਦੇ ਤੇ ਵੀਡੀਓ, ਲੋਕਾਂ ਨੇ ਲਿਪਸਿੰਗ ਕੀਤੀ ਹੈ, ਬੜਾ ਇੰਜੋਏ ਕੀਤਾ, ਮਿਲੀਅਨਸ ਇਹਦੇ ਵਿਊਜ਼ ਸਨ। ਇਸ ਤਰ੍ਹਾਂ ਦੇ ਮੇਰੇ ਕੰਟੈਂਟ ਇਹ ਬੜੀ ਰਿਐਲਿਟੀ ਦੇ ਉੱਤੇ ਹੁੰਦੇ ਨੇ, ਮੈਂ ਕਦੀ ਵੀ ਕੋਈ ਫੇਕ ਕੰਟੈਂਟ ਨਹੀਂ ਬਣਾਇਆ। ਤੇ ਹੁਣ ਚੱਲਦੇ ਆ ਜਨਾਬ ਇਸ਼ਰੇ, ਜੇ ਬਾਲਟੀ ਲੱਭ ਗਈ ਤੇ ਉੱਥੋਂ ਲੈ ਆਵਾਂਗੇ। ਤੇ ਇਹਨਾਂ ਨੇ ਆਪਣਾ ਸੂਟ ਵੀ ਵੇਖਣਾ, ਵਿਆਹ ਦੀਆਂ ਤਿਆਰੀਆਂ ਚੱਲਣ ਡੀਆਂ ਨੇ, ਤੇ ਅੱਜ ਤੁਹਾਨੂੰ ਸੂਟ ਵੀ ਵਿਖਾਵਾਂਗੇ ਕੋਈ। ਅਗਰ ਦੁਕਾਨਾਂ ਖੁੱਲੀਆਂ ਅਗਰ ਜੇ ਦੁਕਾਨਾਂ ਜਿਹੜਾ ਸਿਆਪਾ ਪਿਆ ਰਹਿੰਦਾ ਹਰ ਵੇਲੇ ਲਾਕਡਾਊਨ ਦਾ, ਸਾਡੇ ਕਦੀ ਧੁੰਦ ਦੀ ਵਜ੍ਹਾ ਤੋਂ ਕਦੀ ਸਮੋਕ ਦੀ ਵਜ੍ਹਾ ਤੋਂ ਬਹੁਤ ਹੀ ਡਿਸਟਰਬੈਂਸ ਹੋਈ ਪਈ ਯਾਰ। ਲੋ ਜੀ, ਇਹ ਜ਼ਲਾਲਤ ਬਣੀ ਪਈ, ਸਾਰਾ ਹੀ ਰਸਤਾ ਬੰਦ, ਅੱਗੋਂ ਕੰਟੇਨਰ। ਇਹ ਲੋਕੀ ਵਾਪਸ ਆ ਰਹੇ ਆ ਸਾਰੇ। ਲੋ ਜੀ, ਆ ਚੈੱਕ ਕਰੋ, ਉੱਪਰ ਕਰਕੇ ਜਰਾ ਥੋੜਾ ਕਰੋ ਕੈਮਰਾ, ਉੱਪਰ ਕਰੋ। ਲੋ ਜੀ, ਇਹ ਸਿਆਪਾ ਲਾਹੌਰ ਨੂੰ ਪਿਆ ਹੋਇਆ ਜੇ, ਪੂਰੇ ਲਾਹੌਰ ਦੇ ਰਹਿਣ ਵਾਲਿਆਂ ਨੂੰ ਨਾ ਜ਼ਲੀਲ ਕੀਤਾ ਜਾ ਰਿਹਾ ਇੱਥੇ। ਸਾਰਿਆਂ ਪਾਸੇ ਟ੍ਰੈਫਿਕ ਬੰਦ ਹੈ, ਹਰ ਪਾਸੇ। ਕੋਈ ਉਧਰੋਂ ਘੁੰਮ ਕੇ ਉਧਰ ਜਾਂਦਾ ਹੈ, ਕੋਈ ਨਹਿਰ ਤੋਂ ਘੁੰਮ ਕੇ ਉਧਰ ਚਲਾ ਜਾਂਦਾ ਹੈ, ਕੋਈ ਵੱਧ ਰੋਡ ਨੂੰ, ਹਰ ਪਾਸਿਓਂ ਆ ਜਾ ਕੇ ਘਰ ਵਾਪਸ ਜਾਓ। ਗਲੀਆਂ ਦੇ ਵਿੱਚੋਂ ਜਾਣਾ ਪੈਂਦਾ, ਗਲੀਆਂ ਚੋਂ। ਕੀ ਕਰੇ ਯਾਰ ਬੰਦਾ। ਰੁੱਲ ਖੁੱਲ ਕੇ ਇਛਰੇ ਪਹੁੰਚੇ ਆ, ਧੱਕੇ ਧੁੱਕੇ ਖਾ ਕੇ, ਤੇ ਇੱਥੇ ਦੁਕਾਨਾਂ ਆਉਂਦਿਆਂ ਨੂੰ ਬੰਦ ਹੋਣ ਡਈਆਂ ਨੇ। ਇਹ ਵੇਖ ਲਓ ਇੱਕ ਵਾਰੀ ਫੇਰ ਹੈ। ਇਹ ਕਤਾਨ ਸਿਲਕ ਦਾ ਸੂਟ ਵਿਆਹ ਵਾਸਤੇ ਜਿਹੜਾ ਅਸੀਂ ਵੇਖਦੇ ਫਿਰਨੇ, ਉਹ ਕਜ਼ਨਾਂ ਸਾਰੀਆਂ ਨੇ ਇੱਕ ਜੈਸੇ ਬਣਾਣੇ ਆ, ਤੇ ਇਹ ਢੇਰ ਲੱਗੇ ਪਏ ਆ ਸੂਟਾਂ ਦੇ ਇਹਦੇ ਕੋਲ। ਅੱਛਾ, ਉਹੀ ਵਾਈਟ ਵਾਲਾ ਜਿਹੜਾ ਡਾਈ ਕਰਾਇਆ ਕਮੀਜ਼ ਹੀਗੀ। ਇਹ ਕਿੰਨੇ ਦੀ ਹੈ? 5,500 ਦੀ ਖਾਲੀ ਕਮੀਜ਼। ਉਹ ਦੁਪੱਟਾ ਕਮੀਜ਼ ਦੱਸ ਮੈਨੂੰ, ਇੱਥੇ
ਮੈਂ ਬਿਮਾਰ ਆਦਮੀ ਆ ਮੇਰਾ ਵੀਰ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰ। ਬਿਮਾਰ ਆਦਮੀ ਨੂੰ ਇਸ ਤਰ੍ਹਾਂ ਦਾ ਝਟਕਾ ਨਹੀਂ ਦੇਈਦਾ ਹੁੰਦਾ। ਹਾਂ ਨਹੀਂ ਬਿਮਾਰ ਹੈਗਾ। ਸਾਜੀ ਆਪਣਾ ਨੰਬਰ ਵੀ ਦੱਸ ਦਿਆ ਕਰੋ। ਮੇਰਾ ਨੰਬਰ ਹਾਂ 0323456286 ਇਛਰੇ ਕਿਹੜਾ ਬਾਜ਼ਾਰ ਹੈ? ਰੁਕਿਆ ਦਾ ਬਾਜ਼ਾਰ ਜਾਫਰ ਆਲੂ ਚਨੇ ਵਾਲੀ ਗਲੀ। ਹਾਂ ਫਰੂਕੇ ਆਜ਼ਮ ਬਾਜ਼ਾਰ ਤੇ ਚਨੇ ਵਾਲੀ ਗਲੀ ਭਟੂਰੇ ਵਾਲੇ ਦੀ ਬੈਕ ਸਾਈਡ ਪਾਕਿਸਤਾਨੀ ਚੌਂਕ ਨਜ਼ਦ। ਠੀਕ ਹੈ ਜੀ। ਤੇ ਇਹ ਇਹਨਾਂ ਦੇ ਕੋਲ ਵੈਰਾਈਟੀਆਂ ਨੇ। ਮੈਂ ਤੇ ਇਹਨਾਂ ਕੋਲ ਹੀ ਜ਼ਿਆਦਾ ਲਿਜਾਣਾ ਹੁੰਦਾ। ਅੱਛਾ ਇਹਨਾਂ ਕੋਲ ਤੁਹਾਨੂੰ ਮਿਲ ਜਾਂਦਾ ਕੱਪੜਾ ਕੁਪੜਾ ਵੀ ਵੈਰਾਈਟੀ ਦੇ ਹਿਸਾਬ ਨਾਲ ਹੀ ਹੈ ਨਾ। ਇਹ ਕਿਹੜਾ ਕੱਪੜਾ ਉੱਤੇ ਭਲਾ ਹੈ? ये लेना छोटी बात है आपने ਕੀ ਜਾਮਾ ਲੋਰਸ ਜਾਮਾਵਾਰ ਯਾਰ ਇਹ ਸੂਟ ਅੱਛੇ ਨੇ ਯਾਰ ਵੈਸੇ ਮੈਂ इसमें कलर भी है सर। ਇਹ ਮੈਂ ਇਹ ਕਿੰਨੇ ਦਾ ਸੂਟ ਹੈਗਾ? ਕਰ ਦਾਂਗੇ ਤੁਹਾਨੂੰ। ਇਹ ਕਿੰਨੇ ਦਾ ਸੂਟ ਹੈ? ਇਹ ਤੁਹਾਨੂੰ ਮਿਲ ਜਾਏਗਾ 1500 ਦਾ। 1500 ਦਾ ਸੂਟ ਲੋਰਸ ਜਾਮਾਵਾਰ। ਲੋ ਜੀ ਲੋਰਸ ਜਾਮਾਵਾਰ ਦਾ ਸੂਟ ਕਹਿੰਦਾ ਜੀ 1500 ਦਾ। ਬਾਕੀ ਇਹ ਕਿਹੜਾ ਕੱਪੜਾ ਅੱਜ ਕੱਲ ਇਹ ਬੜਾ ਚੱਲਦਾ? ਕ੍ਰਿਸ਼। ਕ੍ਰਸ਼ ਅੱਛਾ ਮੈਂ ਕਿਹਾ ਕ੍ਰਿਸ਼। ਇਹਨਾਂ ਬੜੇ ਰੰਗ ਹੈਗੇ ਨੇ ਇਹਦੇ 'ਚ ਨਾ। ਹਾਂਜੀ ਇਹ ਸ਼ਾਦੀਆਂ ਵਿਆਹਾਂ ਦਾ ਅੱਜ ਕੱਲ ਸੀਜ਼ਨ ਹੈ। ਜਾਮਾਵਾਰ ਵੀ ਹੈ ਬਈ। ਉਹ ਸਿਲੇ ਸਲਾਏ ਲਹਿੰਗੇ ਸ਼ਰਾਰੇ ਇਹਨਾਂ ਕੋਲ ਇਹ ਵੀ ਮਿਲ ਜਾਣਗੇ। ਜਾਮਾਵਾਰ ਦੀ ਬਹੁਤ ਵੈਰਾਈਟੀ ਹੈ ਜੀ। ਜਾਮਾਵਾਰ ਦੀ ਬੜੀ ਵੈਰਾਈਟੀ, ਹਰ ਕਿਸਮ ਦੀਆਂ ਵੈਰਾਈਟੀਆਂ ਨੇ ਇਹਨਾਂ ਦੇ ਕੋਲ। ਇਹ ਆਪ ਬਹੁਤ ਵੱਡੀ ਵੈਰਾਈਟੀ ਹੈ। ਇਹ ਜਿਹੜਾ ਨਾ ਆਪ ਬਹੁਤ ਵੱਡੀ ਵੈਰਾਈਟੀ ਹੈ। ਕੀ ਨਾਮ ਹੈ ਤੇਰਾ ਉਸਤਾਦ? ਮੁਹੰਮਦ ਅਸਦ। ਮੁਹੰਮਦ ਅਸਦ। ਇਹ ਬਹੁਤ ਅੱਛਾ ਭਾਈ ਹੈ ਜੀ, ਆਪਣਾ ਪਿਆਰਾ ਭਾਈ ਹੈ। ਆ ਗਏ ਜੀ ਪਰਸਾਂ ਵਾਲੀ ਦੁਕਾਨ ਦੇ ਉੱਤੇ ਤੇ ਇਹ ਦੁਕਾਨ ਦੇ ਓਨਰ ਹੈਗੇ ਨੇ। ਇਹਨਾਂ ਕੋਲ ਕਾਫੀ ਵੈਰਾਈਟੀ ਹੁੰਦੀ ਹੈ ਜੀ ਪਰਸਾਂ ਦੀ। ਇੱਥੋਂ ਵਾਈਫ ਮੇਰੀ ਲੈ ਕੇ ਜਾਂਦੀ ਪਰਸ। ਬਾਬੂ ਸ਼ੂਜ਼ ਦੇ ਸਾਹਮਣੇ ਇਹਨਾਂ ਦੀ ਸ਼ਾਪ ਹੈ ਇਛਰੇ ਦੇ ਵਿੱਚ। ਤੇ ਬਹੁਤ ਜ਼ਿਆਦਾ ਵੈਰਾਈਟੀ ਹੈ। ਇਹ ਹੈਗੇ ਜੀ ਬ੍ਰਾਈਡਲ ਵਿਆਹ ਵਾਲੇ ਪਰਸ, ਬੱਚੀਆਂ ਲਈ ਸ਼ਾਦੀਆਂ ਵਿਆਹਾਂ ਦੇ ਪਰਸ ਹੈਗੇ ਨੇ। ਜ਼ਬਰਦਸਤ ਇਹਨਾਂ ਕੋਲ ਵੈਰਾਈਟੀ ਹੁੰਦੀ ਹੈ ਔਰ ਮੁਨਾਸਿਬ ਵੀ ਕਰ ਲੈਂਦੇ ਨੇ। ਮੁਨਾਸਿਬ ਕੀਮਤ ਤੇ ਮਿਲ ਜਾਂਦੇ ਨੇ। ਕਾਫੀ ਜ਼ਿਆਦਾ ਵੈਰਾਈਟੀ ਹੈ। ਹੁਣ ਮੈਂ ਦਿਖਾ ਨਹੀਂ ਸਕਦਾ ਇੰਨੀ ਕੈਮਰੇ ਦੇ ਵਿੱਚ। ਵੱਡੇ ਬੈਗ ਵੀ ਹੁੰਦੇ ਨੇ, ਬੇਬੀ ਬੈਗ ਜਿਹੜੇ ਨੇ ਸਮਝ ਲਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੀਆਂ ਮਾਵਾਂ ਵਾਸਤੇ ਇਹ ਬੈਗ ਵੱਡੇ। ਫੀਡਰ ਵਿੱਚ ਹੀ ਪੈਂਪਰ। ਸਮਝ ਗਏ ਹੋ? वो वाइट केड़ा वाइट? ये मामा जैसे ही है। नहीं, इसमें ये बना। ये पूछो कितने का दे रहे हैं? ये कितने का है? 2800 का। सिर्फ हमारे लिए। अल्लाह अकबर। उस्ताद जी बंदा कोई मरीज भी हुंदा है? ਇਹ ਕਿੰਨੇ ਦਾ ਹੈਗਾ ਜੀ? ਇੱਧਰ ਮੂੰਹ ਕਰੋ ਜ਼ਰਾ। ਇੱਧਰ ਇੱਧਰ ਮੂੰਹ ਚਿਹਰਾ ਮੁਬਾਰਕ ਆਪਣਾ। ਕਿੰਨੇ ਦਾ ਦਿਓਗੇ ਇਹ ਵਾਲਾ ब्राउन? ये ब्राउन वाला आपको देंगे 3000। 3000 का देंगे। ਲੋ ਜੀ ਮੇਰੇ ਵਾਸਤੇ 3000 ਦਾ, ਤੁਹਾਡੇ ਵਾਸਤੇ ਪਤਾ ਨਹੀਂ ਹੁਣ ਕਿੰਨੇ ਦਾ ਹੈਗਾ ਜੀ। ਆ ਕੇ ਗੱਲ ਕਰ ਲੈਣਾ ਇੱਥੇ। ਇਹ ਕੀ ਨਾਮ ਹੈ ਸ਼ਾਪ ਦਾ? ਜੀ ਕਲੈਕਸ਼ਨ ਬਾਬੂ ਸ਼ੂਜ਼ ਦੇ ਸਾਹਮਣੇ ਪਾਕਿਸਤਾਨੀ ਚੌਂਕ ਦੇ ਨੇੜੇ ਤੇੜੇ ਲੱਭ ਜੇਗੀ ਤੁਹਾਨੂੰ ਇਹ ਪਰਸਾਂ ਦੀ ਦੁਕਾਨ। ਮੈਂ ਦੁਪੱਟੇ ਦੇ ਵਿੱਚ ਨਹੀਂ ਬਣਾਉਂਦਾ। ਦੁਪੱਟੇ ਦੀ ਵਜ੍ਹਾ ਤੋਂ ਜ਼ਿਆਦਾ ਲੋਕ ਪਹਿਚਾਣਦੇ ਨੇ। ਦੁਪੱਟੇ ਦੇ ਬਾਹਰ ਮੈਂ ਕਹਿੰਦਾ ਕਿ ਮੇਰਾ ਇਸ ਤਰ੍ਹਾਂ ਦੇ ਵਲੌਗ ਚੱਲਣ, ਸ਼ਾਪਿੰਗ, ਕੋਈ ਖਾਣਾ। ਲੋ ਜੀ ਮੈਨੂੰ ਇਹਦੇ ਉੱਤੇ ਵਾਇਸ ਓਵਰ ਕਰਨਾ ਪੈ ਰਿਹਾ ਕਿਉਂਕਿ ਮੇਰਾ ਮਾਈਕ ਹੋ ਗਿਆ ਸੀ ਸ਼ਾਇਦ ਬੰਦ। ਪਤਾ ਨਹੀਂ 2 ਨੰਬਰ ਨਾ ਦੇ ਦਿੱਤਾ ਹੋਵੇ ਤੇ 2 ਨੰਬਰ ਵੀ ਬਹੁਤ ਚੱਲਦੀ ਹੈ। ਤੇ ਬਾਕੀ ਇਹਨਾਂ ਦੀ ਡਿਟੇਲ ਇਹ ਹੀ ਹੈ ਕਿ 3000, 2800, 4000, 5-5000 ਦੇ ਵੀ ਨੇ ਪਰਸ ਇਹਨਾਂ ਕੋਲ। ਮੁxtਲਿਫ ਨੇ। 2500 ਦਾ ਵੀ ਹੈ, 2000 ਦਾ ਵੀ ਹੈ। ਔਰ ਬਾਕੀ ਕੁਆਲਿਟੀ ਇਹਨਾਂ ਦੀ ਅੱਛੀ ਹੁੰਦੀ ਹੈ ਕਿਉਂਕਿ ਅਸੀਂ 3 ਕੁ ਸਾਲ ਤੋਂ ਇਹਨਾਂ ਕੋਲੋਂ ਕੋਈ 3-4 ਵਾਰੀ ਪਰਸ ਲੈ ਚੁੱਕੇ ਹਾਂ ਤੇ ਅੱਛਾ ਐਕਸਪੀਰੀਅੰਸ ਹੀ ਰਿਹਾ ਵੇ। ਔਰ ਮੇਰਾ ਕਿਉਂਕਿ ਮਾਈਕ ਖਰਾਬ ਯਾਨੀ ਬੰਦ ਹੋ ਗਿਆ ਸੀ, ਹੁਣ ਫਿਰ ਦੁਬਾਰਾ ਚਲਾਇਆ ਤਾਂ ਉਹ ਚੱਲ ਗਿਆ, ਲੇਕਿਨ ਇਹ ਆਵਾਜ਼ ਮੇਰੀ ਚਲੀ ਗਈ ਵੀਡੀਓ ਦੀ ਨਾ। ਅੱਛਾ ਜੀ ਇਹ ਬ੍ਰਾਈਡਲ ਜਿਹੜੇ ਹੈਗੇ ਨੇ ਦੁਲਹਨਾਂ ਵਾਸਤੇ ਨੇ? जी जी ये दुल्हनों के लिए। ਅੱਛਾ ਇਹ ਕਿੰਨੇ ਕੁ ਤੱਕ ਹੁੰਦੇ ਨੇ? ਮਤਲਬ ਕਿੱਥੋਂ ਸਟਾਰਟਿੰਗ ਇਹਦੇ ਕਿੰਨੇ ਕੁ ਤੱਕ ਮੈਕਸਿਮਮ? ये 1500 से लेके 18000 तक। ਲੋ ਜੀ ਇਹ ਬ੍ਰਾਈਡਲ ਪਰਸ ਤੁਸੀਂ ਦੇਖ ਰਹੇ ਜੇ। इसमें 2000 इस ये जो सी विंडो लगी हुई है ये 2022। ये वाली ऊपर वाली? 1500। हाँ ये सारी। ये वाली विंडो? हाँ ये सारी विंडो 4 शेल्फ है। अच्छा ये 1500 से 1500 से 2000 तक। अच्छा फिर जो सा 18000 वाला है वो फिर और चीज़ है। अच्छा जी ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਨੇ 1500 ਤੋਂ 2000 ਦੇ ਨੇ। ਇਹ ਜਿੰਨੇ ਵੀ ਲੱਗੇ ਨੇ 4 ਸ਼ੈਲਫਾਂ ਨੇ, ਜਿਹੜਾ ਵੀ ਲੈ ਲਓ।
ਇਹਨਾਂ ਦੀ 1500 ਤੋਂ 2000 ਰੇਂਜ। ਫਿਰ ਉਹ ਕਹਿੰਦੇ ਨੇ 18000 ਤੱਕ ਵੀ ਸਾਡੇ ਕੋਲ ਵੈਰਾਈਟੀ, ਲੇਕਿਨ ਹੁਣ ਦੁਕਾਨ ਬੰਦ ਕਰਨ ਦਾ ਟਾਈਮ ਹੈ ਤੇ ਕੱਲ 8 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਤੇ ਦੁਕਾਨਾਂ ਦਾ ਟਾਈਮ ਬਹੁਤ ਸ਼ਾਰਟ ਹੁੰਦਾ ਹੈ। ਹੁਣ ਦੁਕਾਨਾਂ ਬੰਦ ਹੋ ਰਹੀਆਂ ਬਾਜ਼ਾਰ, ਤੇ ਫਿਰ ਇਹਨਾਂ ਕੋਲ ਆਣਾ ਮੈਂ ਸ਼ਾਪਿੰਗ ਲਈ, ਤੁਹਾਨੂੰ ਫਿਰ ਮਜ਼ੀਦ ਵੈਰਾਈਟੀ ਇਹਨਾਂ ਕੋਲ ਦਿਖਾਵਾਂਗੇ। ਠੀਕ ਹੈ ਜੀ, इंशाल्लाह। ਤੇ ਇਹਨਾਂ ਕੋਲ ਮੈਂ ਕਿਉਂਕਿ ਐਕਸਪੀਰੀਅੰਸ ਹੈਗਾ, ਮੈਂ ਇਹਨਾਂ ਕੋਲੋਂ 3-4 ਦਫਾ ਤੇ ਆਪਣਾ ਵਾਈਫ ਦਾ ਪਰਸ ਲਿਜਾ ਚੁੱਕਿਆ ਆ ਵਾਂ। ਇਹ ਦੇਖੋ ਜੀ, ਇਹ ਪਰਸ ਜਿਹੜਾ ਲਿਆ ਨਾ ਮੇਰੀ ਵਾਈਫ ਨੇ, ਇਹ ਇਹਨਾਂ ਕੋਲੋਂ ਲਗੇ ਸੀ ਕੋਈ ਸਾਲ ਡੇਢ ਤੋਂ ਉੱਤੇ ਹੀ ਹੋ ਗਿਆ ਮੇਰੇ ਖਿਆਲ ਦੇ ਵਿੱਚ। ਹੁਣ ਤੇ ਉਹ ਕਾਫੀ ਰੇਟ ਜ਼ਰਾ ਥੋੜਾ ਜਿਹਾ ਡਿਫਰੈਂਸ ਆ ਚੁੱਕਿਆ ਹੋਵੇ, ਤੇ ਮਜ਼ੀਦ ਇਹਨਾਂ ਦੇ ਕੋਲ ਅੱਗੇ ਵੈਰਾਈਟੀ ਜਿਹੜੀ ਹੈ ਹੋਰ ਵੀ ਆ ਜਾਏਗੀ ਤੇ ਤੁਹਾਨੂੰ ਦੁਬਾਰਾ ਆ ਪਈ ਹੋਈ ਦੁਕਾਨ ਹੁਣ ਬੰਦ ਕਰਨ ਦਾ ਟਾਈਮ ਹੈ। ਇਹ ਦੇਖੋ ਦੁਕਾਨਾਂ ਬੰਦ ਹੋ ਰਹੀਆਂ ਸਾਰੀਆਂ। ਪਾਕਿਸਤਾਨੀ ਚੌਂਕ ਸਾਹਮਣੇ ਭਟੂਰਿਆ ਵਾਲਾ, ਇੱਧਰ ਜਾਓ ਨਾ ਤੇ ਉੱਥੋਂ ਆਓ। ਇਛਰਾ ਜਿੰਨੇ ਇਛਰਾ ਵੇਖਿਆ ਨਾ, ਕਿਉਂਕਿ ਇਛਰਾ ਬਾਜ਼ਾਰ ਹੈ ਹੀ ਐਸਾ ਕਿ ਸਾਰੀ ਦੁਨੀਆ ਨਹੀਂ ਮੇਰੇ ਖਿਆਲ 'ਚ ਪਾਕਿਸਤਾਨ ਦੇ ਤੇ ਸਾਰੇ ਲੋਕ ਜਿਹੜੇ ਕੋਈ ਸ਼ਾਪਿੰਗ ਕਰਨ ਆਉਂਦੇ ਨੇ ਇੱਥੇ ਲਾਜ਼ਮੀ ਆਉਂਦੇ ਨੇ। ਇੱਥੇ ਲਾਜ਼ਮੀ ਆਉਂਦੇ ਨੇ, ਬਿਲਕੁਲ ਪਾਕਿस्तानी चौक आते हैं इछरे बाजार। ਇਹਦੀ ਪ੍ਰਾਈਸ ਦੱਸੋ ਜੀ। ये 2000 में है और फाइनल 1700। मम्मा के लिए शादी के लिए लेना ये पल किसकी? मम्मा नहीं लेना अच्छा अच्छा, बिनिश की शादी। उसामा, हाँ उसामा। मम्मा कह रही सबके पास है तो ਕੀ ਵੇਚੇ ਰਾਣਾ? ਗੁਰਦਾ ਉਹ ਕਹਿੰਦੀ ਗੁਰਦਾ ਵੇਚ ਦੇ, ਪਰਸ ਲੈ ਦੇ। ਵਾਹ ਬਈ ਵਾਹ, ਸਦਕੇ ਜਾਵਾਂ। हाँ वो ज़्यादा, ये ज़्यादा अच्छा। लो जी ਇਹ ਅੱਛਾ ਰਾਣਾ ਲੈ ਕੇ ਦੇਵੇ ਜਾਂ ਪਹਿਲ। ਹੁਣ ਮੈਂ ਨੰਬਰ ਦੱਸਣੇ ਆਵਾਮ ਨੂੰ, ਮੈਨੂੰ ਦੱਸੋ ਕਿਹੜਾ ਪਰਸ, ਫਿਰ ਆਵਾਮ ਦਾ ਮਸ਼ਵਰਾ। ਲੋ ਜੀ ਇਹ 3 ਪਰਸ ਹੈ। ਹੁਣ ਕਿਵੇਂ ਪਤਾ ਆਵਾਮ ਕਿਵੇਂ ਰਾਈ ਦੇਗੀ? ਨੰਬਰ 1, ਨੰਬਰ 2, ਨੰਬਰ 3। 1 2 3 ਲੋ ਜੀ ਇਹ 1 ਨੰਬਰ ਲਾ ਦਿਓ, ਇਹ 2 ਨੰਬਰ ਲਾ ਦਿਓ, ਇਹ 3 ਨੰਬਰ। ਇਹ ਕਹਿੰਦੀ ਜੀ ਮੈਂ ਪਰਸ ਲੈਣਾ ਵਿਆਹ ਤੇ। ਇੱਧਰ ਵੇਖੀ, ਇਹ ਗੱਲਾਂ ਤੈਨੂੰ ਕੌਣ ਸਿਖਾਉਂਦਾ ਹੈ? ਸਾਰੀਆਂ ਕਿੱਥੋਂ ਸਿੱਖਣੀ ਏ? ਕੌਣ ਤੈਨੂੰ ਖਰਾਬ ਕਰਨ ਡਿਆ, ਬਰਬਾਦ ਕਰਨ ਡਿਆ ਤੈਨੂੰ? ਆ ਗਿਆ ਸਾਗ ਆਪਣਾ, ਆਏ ਹਾਏ ਹਾਏ। ਇਹ ਆ ਗਿਆ ਬਾਥੂ। ਬਾਥੂ ਨਹੀਂ ਸੀ ਆਂਡੇ, ਐਸੇ ਤੋਂ ਸਾਗ ਨਹੀਂ ਸੀ ਲਿਜਾਣ ਡੇ। ਕਿਸ ਤਰ੍ਹਾਂ ਕਿਲੋ ਹੈਗਾ ਸਾਗ? ਹੈ ਮੇਰੇ ਵਾਸਤੇ ਖਸੂਸੀ ਰਿਆਇਤ ਹੁੰਦੀ ਹੈ ਹਰ ਥਾਂ ਤੇ 80 ਰੁਪਏ। ਇਹ 100 ਰੁਪਏ ਦੀ ਗੱਠੀ ਬਾਥੂ ਪੂਰੀ ਪਾਣੀ। ਉਹ ਯਾਰ ਜ਼ਿਆਦਾ ਕੜਵਾ ਨਾ ਹੋ ਜਾਏ ਉਹਦੇ ਨਾਲ ਹੈ। ਅੱਛਾ ਕਿੰਨੇ ਹੋ ਗਏ ਪੈਸੇ? ਲੋ ਜੀ ਇਹ ਚਾਰ ਪਾਣ ਵਾਸਤੇ ਬਾਲਟੀ ਦਾ ਜਿਹੜਾ ਸਿਆਪਾ ਹੈ ਨਾ ਮੁਕਾਈਏ। ਇਹ ਰੈੱਡ ਵਾਲੀ ਕਿੰਨੇ ਦੀ ਹੈ? ਇਹ ਵਾਲੀ 400 ਦੀ, ਹਾਂ। 550 650। ਤੇ ਇਹ ਵਾਲੀ ਇਹ ਕਿੰਨੇ ਦੀ ਮਿਲੇਗੀ? ਇਹ ਵਾਲੀ 400 ਦੀ ਕਰ ਲਓ ਯਾਰ। ਵੀ ਉਹਨੇ ਤੁਹਾਨੂੰ ਇਹ 500 ਦੀ ਇਹ ਵਾਲਾ ਸਾਈਜ਼ ਜੀ ਉਹਨੇ ਤੁਹਾਨੂੰ ਕਿਹਾ ਤੇ ਮੈਂ ਤੁਹਾਨੂੰ ਉਸ ਹਿਸਾਬ ਨਾਲ ਘੱਟ ਕਰਤਾ ਇਹ ਫੇਰ ਵੀ ਤਾਂ ਕਿ ਤੁਸੀਂ ਬੈਸ ਹੋਣਾ। ਇਹ 500 ਦੀ। ਲੋ ਜੀ ਇਹ ਦਿਓ, ਇਹ ਪਾਓ। ਲੋ ਜੀ ਟਮਾਟਰ 280 ਰੁਪਏ ਕਿਲੋ। ਅਸੀਂ ਰਹਿੰਦੇ ਹਾਂ ਅਮੀਰ ਮੁਲਕ ਦੇ ਵਿੱਚ। ਯਾਰ ਮਿਰਚਾਂ ਤੇ ਦਿਓ 50 ਰੁਪਏ ਦੀਆਂ। ਮਹਿੰਗਾਈ ਸੁਣ ਲਓ ਜੀ ਕਿਉਂ ਹੈ। ਅੱਛਾ ਉਸਤਾਦ ਜੀ ਕੀ ਕਹਿ ਰਹੇ ਸੀ, ਕਿਉਂ ਮਹਿੰਗੀਆਂ ਚੀਜ਼ਾਂ ਆ ਰਹੀਆਂ? ਰਸਤੇ ਬੰਦ ਹੈਗੇ ਨੇ। ਰਸਤੇ ਬੰਦ ਨੇ ਜੀ ਸਰ, ਜਲਸਾ ਹੋ ਰਿਹਾ। ਇਹ ਵੇਖ ਲਓ, ਜਲਸੇ ਦੀ ਵਜ੍ਹਾ ਤੋਂ ਅਸੀਂ 100 ਵਾਲੀ ਚੀਜ਼ 280 ਦੀ ਲੈ ਕੇ ਖਾ ਰਹੇ ਹਾਂ। ਇਹ ਹਿਸਾਬ ਹੈਗਾ ਜੇ ਇੱਥੇ ਲਾਹੌਰ ਦੇ ਵਿੱਚ। ਸਾਡੇ ਲਈ ਤਾਂ ਮੁਸੀਬਤ ਬਣ ਗਿਆ ਲਾਹੌਰ 'ਚ ਰਹਿਣਾ। ਦੱਸੋ ਜ਼ਰਾ ਕੀ ਕਹਿ ਰਹੇ ਹੋ? ਕੀ ਫਾਇਦਾ ਇੱਥੇ ਗਰੀਬ ਦੇ ਰਹਿਣ ਦਾ? ਗਰੀਬ ਆਮ ਤੁਸੀਂ ਸਾਨੂੰ ਇਹ ਤਾੜਨ ਦੇ ਵਿੱਚ ਦੁਕਾਨਾਂ ਦੇ ਗੱਲ ਕੇ। ਹਾਂਜੀ ਬਿਲਕੁਲ, ਮੰਡੀ ਵਾਲੇ ਹੋ ਗਏ, ਦੁਕਾਨਾਂ ਵਾਲੇ ਹੋ ਗਏ। ਮੰਡੀ ਵਾਲੇ ਵਿੱਚ ਹੋਰ, ਦੁਕਾਨਾਂ ਵਾਲੇ ਵਿੱਚ ਹੋਰ ਨੇ ਸਾਰੇ ਹੀ। ਸ਼ਰੀਫ ਬੰਦਾ ਕਿਹੜਾ ਹੈ? ਲੋ ਜੀ ਉਹ ਕਹਿੰਦੇ ਸਾਰੇ ਚੋਰ ਹੈਗੇ, ਮੰਡੀ ਵਾਲੇ ਵੀ ਦੁਕਾਨਾਂ ਵਾਲੇ ਵੀ। ਅੱਛਾ ਜੀ ਭਾਜੀ ਮਿਹਰਬਾਨੀ। ਲੋ ਜੀ ਅਮਰੂਦ ਲੈਣ ਲੱਗੇ ਅੱਧਾ ਕਿਲੋ। ਬਾਬੇ ਹਰਾਂ ਨੂੰ ਕਿਹਾ ਅਮਰੂਦ ਦੇ ਦਿਓ ਤੇ ਬਾਬੇ ਹਰਾਂ ਨੇ ਅੱਗੋਂ ਕੀ ਜਵਾਬ ਦਿੱਤਾ ਜਰਾ ਸੁਣਿਆ ਜੇ। ਕੀ ਕਿਹਾ ਸੀ? ਮਹਿਮਾਨ ਆ ਗਏ ਨੇ। ਬਾਬਾ ਜੀ ਕਹਿੰਦੇ ਨੇ ਘਰ ਮਹਿਮਾਨ ਆ ਗਏ ਨੇ, ਯਾਨੀ ਗੈਸਟ ਯਾਨੀ ਪ੍ਰਾਹੁਣੇ, ਕਿ ਅੱਧਾ ਕਿਲੋ ਅਮਰੂਦ ਲੈ ਰਹੇ ਹੋ। ਇਹ ਹੈਗਾ ਜੇ ਲਾਹੌਰ। ਇਹ ਜਿਹੜੀ ਮੈਂ ਗੱਲ ਕੀਤੀ ਸੀ ਕਿ ਓਵਰਸੀਜ਼ ਕਮੈਂਟ ਲਿਖਦੇ ਪਏ ਨੇ ਕਿ ਤੁਸੀਂ ਮਹਿੰਗਾਈ ਦੇ ਖਿਲਾਫ ਗੱਲ ਕਰੋ ਹੈ, ਯਾਨੀ ਕਿ ਰਾਣਾ ਬੋਲੇ ਤੇ ਰਾਣੇ ਨੂੰ ਲੈ ਜਾਣ ਤੇ ਰਾਣੇ ਨੂੰ ਉੱਥੇ ਜਾ ਕੇ ਲੰਮਿਆਂ ਪਾ ਕੇ ਉੱਤੋਂ ਮਾਰਨ ਦਬਲ ਛਿੱਤਰ ਹੈ। ਇਹੀ ਚਾਹੁੰਦੇ ਹੋ?
ਕਿ ਰਾਣੇ ਨੂੰ ਲਿੱਤਰ ਪੈਣ, ਰਾਣੇ ਨੂੰ ਐਸਾ ਗੁਆਣ ਕਿ ਲੱਭੇ ਹੀ ਨਾ ਰਾਣਾ। ਇਹ ਸਾਰੀਆਂ ਪਲੈਨਿੰਗਾਂ ਜਿਹੜੀਆਂ ਮੈਨੂੰ ਹੁਣ ਜ਼ਿਹਨ 'ਚ ਆਇਆ, ਕਿਉਂਕਿ ਰਾਣਾ ਤੁਹਾਨੂੰ ਪਤਾ ਹੈ ਵੈਰੀ ਵੈਰੀ ਇੰਟੈਲੀਜੈਂਸ, ਠੀਕ ਹੈ ਜੀ। ਤੇ ਮੈਨੂੰ ਸਮਝ ਆ ਗਈ, ਮੈਂ ਕਿ ਕੋਈ ਆਪਣੇ ਹੀ ਗਰਾਤੇ ਹੈ ਨਸ਼ੇ ਮਨ ਪੇ ਬਿਜਰੀਆਂ, ਇਹ ਕੋਈ ਆਪਣਾ ਹੀ ਹੈ। ਬਾਹਰ ਦੇ ਮੁਲਕਾਂ 'ਚ ਜਿਹੜੇ ਬੈਠੇ ਨਾ ਮੇਰੇ, ਉਹਨਾਂ 'ਚੋਂ ਕੋਈ ਲੱਗਾ ਹੋਇਆ ਕਮੈਂਟ ਲਿਖਣ ਤਾਂ ਕਿ ਰਾਣਾ ਬੋਲੇ ਹੈ, ਰਾਣੇ ਦਾ ਮੂੰਹ ਪਾਟੇ ਤੇ ਰਾਣੇ ਨੂੰ ਫਿਰ ਜਿਹੜਾ ਨਾ ਲਿੱਤਰੋ ਲਿੱਤਰੀ ਅਗਲੇ ਘਰ ਦੇ ਲਿਜਾਣ ਤੇ ਧਰੂੰਦਿਆਂ ਲਿਜਾਣ ਵਾਲਾਂ ਤੋਂ। ਸਮਝ ਆ ਗਈ ਮੈਨੂੰ ਗੇਮ ਦੀ ਅਸਲ ਦੇ ਵਿੱਚ ਨਾ, ਟਾਈਮ ਸਿਰ ਹੀ ਦਿਮਾਗ ਕਲਿੱਕ ਕਰ ਗਿਆ। ਤੇ ਬੇਟਾ ਭੁੱਲ ਜਾਓ ਰਾਣਾ ਬੋਲੇਗਾ ਹੈ, ਰਾਣਾ ਨਹੀਂ ਬੋਲਦਾ। ਰਾਣੇ ਨੇ ਵੇਖ ਲਿਆ ਇੱਥੇ ਬੋਲਣ ਵਾਲਿਆਂ ਦਾ ਅੰਜਾਮ। ਤੁਸੀਂ ਚਾਹੁੰਦੇ ਵੀ ਰਾਣਾ ਬਣ ਜੇ ਉਹ ਐਂਕਰ ਕਿਹੜਾ ਹੈਗਾ ਸੀ, ਉਹ ਬੋਲਦਾ ਸੀ ਕੀ ਨਾਂ ਸੀ ਖੋਰੇ। ਤੁਸੀਂ ਨਾ ਬੇਟੇ ਬੰਦੇ ਨੂੰ ਨਾ ਉੱਤੇ ਚੜਾ ਕੇ ਨਾ ਇੰਜ ਥੱਲੋਂ ਪੌੜੀ ਖਿੱਚ ਲੈਂਦੇ ਹੋ, ਮੈਨੂੰ ਪਤਾ ਸਾਰਾ। ਮੈਂ ਪਾਗਲ ਨਹੀਂ ਹਾਂ, ਰਾਣਾ ਹੋ ਗਿਆ ਸਿਆਣਾ ਹੈ, ਰਾਣੇ ਨੂੰ ਠੋਕਰਾਂ ਲੱਗੀਆਂ, ਰਾਣਾ ਹੋ ਗਿਆ ਸਿਆਣਾ। ਤੇ ਮੈਂ ਨਹੀਂ ਬੋਲਦਾ ਬੇਟੇ, ਮੈਨੂੰ ਪਤਾ ਮੈਂ ਮੁੜ ਕੇ ਵੇਖਣਾ ਮੇਰੇ ਮਗਰ ਹੋਣਾ ਹੀ ਕਿਸੇ ਨੇ। ਮੇਰਾ ਦਿਮਾਗ ਖਰਾਬ ਹੈਗਾ ਕਿ ਤੁਹਾਡੀਆਂ ਗੱਲਾਂ ਦੇ ਪਿੱਛੇ ਲੱਗ ਕੇ ਤੇ ਰਾਣਾ ਤੂੰ ਹੀ ਹੈ ਬਸ, ਰਾਣਾ ਤੂੰ, ਤੇਰੀ ਕਿਆ ਹੀ ਬਾਤ ਹੈ ਵੀ ਰਾਣਾ ਬਸ, ਰਾਣਾ ਤੂੰ ਹੀ ਹੈ ਨਾ, ਹੁਣ ਨਹੀਂ। ਤੇ ਭਾਈ ਜੀ ਮਹਿੰਗਾਈ ਦਾ ਤੇ ਬੜਾ ਦਰਦ ਹੈ ਭਾਈ ਜੀ। ਇਹ ਮਹਿੰਗਾਈ ਜਿਹੜਾ ਬਹੁਤ ਵੱਡਾ ਜ਼ੁਲਮ ਹੈ। ਰਾਣਾ ਉਹਦੇ ਖਿਲਾਫ ਨਹੀਂ, ਮਤਲਬ ਖਿਲਾਫ ਕਵਾਂਗਾ ਤੇ ਫਿਰ ਜੁਮਲਾ ਖਿਲਾਫ ਦਾ ਨਹੀਂ ਬੋਲਣਾ। ਮਹਿੰਗਾਈ ਤੇ ਗੱਲ ਕਰਦਾ ਰਹਿੰਦਾ ਇੰਜ ਕਰਕੇ ਹੈ ਸਿਆਣੇ ਹੱਥੀ। ਰਾਣਾ ਮਹਿੰਗਾਈ ਤੇ ਗੱਲ ਕਰਦਾ ਰਹਿੰਦਾ ਜਨਾਬ, ਲੇਕਿਨ ਰਾਣੇ ਦੀ ਸੁਣਦਾ ਕੋਈ ਨਹੀਂ। ਰਾਣਾ ਕੀ ਕਰੇ, ਰਾਣਾ ਮਜਬੂਰ ਹੈ। ਰਾਣਾ ਸਿਰਫ ਗਾਲਾਂ ਕੱਢ ਸਕਦਾ, ਹੋਰ ਕੁਝ ਨਹੀਂ ਕਰ ਸਕਦਾ ਰਾਣਾ। ਤੇ ਇਸ ਮਹਿੰਗਾਈ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ, ਸਾਡੇ ਵੱਸ 'ਚ ਹੀ ਨਹੀਂ। ਉਹ ਦੁਕਾਨਾਂ ਵਾਲੇ ਕਹਿੰਦੇ ਨੇ ਜੀ ਪਿੱਛੋਂ ਮਾਲ ਮਹਿੰਗਾ ਆ ਰਿਹਾ, ਇਹਨਾਂ ਦਾ ਪਿੱਛਾ ਨਹੀਂ ਪਤਾ ਲੱਗ ਸਕਿਆ ਅੱਜ ਤੱਕ ਰਾਣੇ ਨੂੰ, ਇਹਨਾਂ ਦਾ ਪਿੱਛਾ ਹੈ ਕਿੱਥੇ, ਰਾਣਾ ਇਹਨਾਂ ਦਾ ਪਿੱਛਾ ਕਰੇ ਕਿਵੇਂ। ਉਹ ਕਹਿੰਦੇ ਹਰ ਸ਼ੈ ਪਿੱਛੋਂ ਮਹਿੰਗੀ ਆ ਰਹੀ, ਉਹ ਕਹਿੰਦੇ ਰਸਤੇ ਬੰਦ ਨੇ। ਆ ਤੁਹਾਡੇ ਸਾਹਮਣੇ ਹੁਣ ਸ਼ਾਪਿੰਗ ਕੀਤੀ 100 ਵਾਲੀ ਚੀਜ਼ 2-2, 250, 300 ਦੀ ਦੇ ਰਹੇ, ਉਤੋਂ ਮੂੰਹੋਂ ਇਕਰਾਰ ਕਰ ਰਹੇ ਦੁਕਾਨਾਂ ਵਾਲੇ ਕਿ ਆਪਣੇ ਆਪ ਨੂੰ ਕਹਿ ਲੈਣਾ। ਹਾਲਾਂਕਿ ਗੱਲ ਬੜੀ ਵੱਡੀ, ਲੇਕਿਨ ਇਸ ਗੱਲ ਨੂੰ ਨਾ ਮੌਲਾ ਅਲੀ ਦੇ ਅਲਫਾਜ਼ ਦੇ ਵਿੱਚ ਤੁਹਾਨੂੰ ਸਮਝਾਉਣਾ ਚਾਹਾਂਗਾ, ਜੇ ਤੁਹਾਡੀ ਅਕਲ ਔਰ ਫਹਿਮ ਦੇ ਵਿੱਚ ਪੈ ਗਈ। वैसे तो मौला अली का भी कौल है कि लोगों से बात उनके अक्ल और फहम के मुताबिक करो। वो कहते हैं कि लोगों से बात उनके अक्ल और फहम, यानी जिहो जे सुनने वाले होण ना उहो जी गल करो, उन्होंने चंगी लगेगी। हुण मैनूं नहीं पता, मैनूं तो इन्ने लोग सुनते पे, मैनूं सामने बैठे नज़र नहीं आते पे कि मैनूं सुनदा कौन कौन पिया, अपने हिसाब नाल सुनी जा रहे। लेकिन मैं फिर भी गल उस हिसाब की करना वा कि ज़रा बराबर दी होवे, मिठी भी ना होवे कि कोई निकल जाए तो कौड़ी भी ना होवे, कोई थुक दवे, गल नूं लैक दिमाग विच पा लवे। तो मौला अली जिहड़े मेरे भैणां भरा ओवरसीज़ बाहर दे मुल्कां जाके बैठे आ, क्यों बैठे आ? क्यों कि इत्थे उन्हां नूं हक नहीं सी मिलदा हैं। जिहड़े पढ़े लिखे सी उस लैवल दीआं उन्हां नूं नौकरियां नहीं सी मिलदियां कि जिन्ने उन्हां ने पढ़ाइयां ते पैसे लाए सी, ਉਹ इत्थों पढ़ लिख के बाहर भज जांदे ने। क्यों जांदे ने कि यार जिन्ने को असीं पैसे लाए ने उन्ने को सानूं लभण ना, जो साडा हक है। असल गल हक दी, तो जो किसी का हक जब्त कर लो वो हुंदा जुल्म। ठीक है जी, एक 100 रुपये वाली चीज़ है, दुकान तो मैनूं 200-300 की मिलेगी, मेरे नाल जुल्म है ना। तो जुल्म के खिलाफ असीं इत्थे कुछ नहीं बोल सकते भाई। फिलहाल इत्थे दम घुटदा लाहौर दे विच। हुण जिहड़े तुसीं पाकिस्तान नूं टाइम सिर किते नस भज गए हो ना, चंगे रह गए। राणा कित्थे जावे, राणे ने इत्थे ही पुर होना लाहौर दे विच, क्योंकि राणा लाहौरों बाहर जा नहीं सकदा, मैं रह ही नहीं सकदा किसी पासे। ठीक है, मेरा एक दिन भी किते दिल नहीं लगता है, सीधी गल। ये तुहाडा हौसला है कि तुसीं रहिंदे पे जे। अल्लाह मियाँ तुहानूं तरक्कियां देवे, कामयाबियां देवे। तो गल हैगी है कि उत्थे तुसीं क्यों, तुसीं कहंदे जी इत्थे हक मिलदा सानूं प्रॉपर। मैं सारे जिहड़े बाहर दे मुल्कां तो आंदे ने उन्हां दीयां गल्लां सुन के मूँह खोल के टड्ड के ना सुणदा रहना। उत्थे इंज हुंदा है, इंग्लैंड च इंज हुंदा है, अमेरिका च इंज हुंदा है, जर्मनी च इंज हुंदा है, इटली च इंज हुंदा है, फ्रांस च इंज हुंदा है, दुबई दे विच इंज, सऊदियां च इंज। हर बंदा ना उत्थे दियां गीत गांदा है क्योंकि उन्होंने हक मिलता। इत्थे हक नहीं मिलता। समझ आ गई गल। हुण ये भी मैं गल करन दिया, हो सकदा कि मैनूं ये भी गल महंगी पै जाए करनी, ठीक है, लेकिन मैं मौला अली दी जुबान नाल तुहानूं समझाना चाहांगा। तो मौला अली समझाते हैं कि ये जुल्म हैगा वे, ये महंगाई बिला वजह दी, बिला वजी दे पाबंदियां, बिला वजी दियां कैदां। हुण असीं कैद विच लॉकडाउन, हर वेले लॉकडाउन, कदी स्मोक आ गई जी लॉकडाउन, ठीक है जी, कदी फलाना आ गया तो लॉकडाउन, इन्ने दिनों वास्ते बंद लाहौर, इन्ने दिनों वास्ते, कदी कोई जलसे जलूस हो गए तो बंद, कदी कुछ हो गए तो बंद, ठीक है जी।
ਯੂਨੀਵਰਸਿਟੀਆਂ ਬੰਦ, ਕਾਲਜ ਬੰਦ, ਸਕੂਲ ਬੰਦ, ਦਫ਼ਤਰ ਬੰਦ, ਦੁਕਾਨਾਂ ਬੰਦ, ਤੇ ਜਿਹੜਾ ਬੋਲੇ ਉਹਦੀ ਪੀ, ਉਹ ਮੈਨੂੰ ਨਾ ਬੀਪ ਲਾਣੀ ਨਹੀਂ ਆਉਂਦੀ ਅਸਲ ਦੇ ਵਿੱਚ। ਉਹ ਜਿਹੜੀ ਪੀ ਜੀ ਲਾਉਂਦੇ ਨਾ ਜਦੋਂ ਗੰਦੀ ਗੱਲ ਕਰੋ, ਤੇ ਉਹ ਪੀ ਜੀ ਆਵਾਜ਼ ਨਾ ਉਹ ਮੈਨੂੰ ਕਸਮੇ ਲਾਣੀ ਨਹੀਂ ਆਉਂਦੀ ਹੈਗੀ, ਯਕੀਨ ਕਰ ਲਓ। ਇਸ ਲਈ ਮੈਂ ਪੀ ਕੀਤੀ। ਸਮਝ ਜਾਣਾ ਤੁਸੀਂ, ਜਿਹੜਾ ਬੋਲੇ ਉਹਦੀ ਇੱਥੇ ਬੋਲ ਨਹੀਂ ਸਕਦੇ। ਅੱਛਾ ਜੀ, ਮੌਲਾ ਅਲੀ ਦਾ ਕੌਲ ਹੈ ਕਿ ਉਹ ਫਰਮਾਉਂਦੇ ਨੇ ਹਕੂਮਤ ਕੁਫਰ से चल सकती है लेकिन जुल्म से नहीं। समझ गए ना? यानी अगर ਤੁਹਾਡੇ ਹੁਕਮਰਾਨ ਕੋਈ ਬੈਠਾ ਨਾ ਕਾਫਰ, ਔਰ ਤੁਸੀਂ ਦੇਖ ਰਹੇ ਹੋ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਸਿਲਸਿਲੇ ਚੱਲਦੇ ਪਏ ਨੇ ਕਿ ਇੱਥੋਂ ਦੇ ਲੋਕ ਕਿੱਥੇ ਕਿੱਥੇ ਮੁਲਕਾਂ 'ਚ ਜਾ ਕੇ ਵਸਦੇ ਪਏ ਨੇ, ਤੇ ਅਗਰ ਉੱਥੋਂ ਦਾ ਕੋਈ ਹੁਕਮਰਾਨ ਕਾਫਰ ਵੀ ਹੋਵੇ ਨਾ, ਅਗਰ ਤੁਹਾਡਾ ਹੱਕ ਤੁਹਾਨੂੰ ਪੂਰਾ ਦੇ ਰਿਹਾ, ਤੁਹਾਡੇ ਤੇ ਜ਼ੁਲਮ ਨਹੀਂ ਕਰਨ ਡਿਆ, ਤੁਹਾਡੇ ਤੇ ਕੋਈ ਜਬਰ ਨਹੀਂ ਕਰਨ ਡਿਆ, ਤੇ ਉਹ ਹੁਕੂਮਤ ਚਲਾ ਲੇਗਾ। ਲੇਕਿਨ ਉਹਦੀ ਹਕੂਮਤ ਉਦੋਂ ਡਾਵਾਡੋਲ ਹੋਏਗੀ ਜਦੋਂ ਤੁਹਾਡੇ ਤੇ ਜ਼ੁਲਮ ਕਰਨਾ ਸ਼ੁਰੂ ਕਰ ਦੇਗਾ। ਜਿਵੇਂ ਫਲਸਤੀਨ ਦੀ ਤੁਹਾਡੇ ਸਾਹਮਣੇ ਮਿਸਾਲ ਹੈ, ਬਹੁਤ ਜਲਦ ਨਿਸਤੋ ਨਮੂਦ ਹੋ ਜਾਣਾ ਉਹਨੇ ਵੀ, ਜਿਹੜਾ ਜ਼ੁਲਮ ਕਰਦਾ ਪਿਆ ਉੱਥੇ। ਠੀਕ ਹੈ ਜੀ, ਤੇ ਕਿਸੇ ਨੂੰ ਜ਼ਬਰਦਸਤੀ ਨਹੀਂ ਉਹ ਬਣਾਇਆ ਜਾ ਸਕਦਾ। ਮਕਸਦ ਕਹਿਣ ਦਾ ਇਹੀ ਹੈ ਕਿ ਤੁਹਾਡਾ ਅਗਰ ਹੁਕਮਰਾਨ ਕਾਫਿਰ ਵੀ ਹੈ ਨਾ, ਯਾਨੀ ਉਹ ਕੁਫਰ ਦੇ ਨਾਲ ਹਕੂਮਤ ਚਲਾ ਲੇਗਾ। ਅਗਰ ਤੁਹਾਨੂੰ ਹੱਕ ਪੂਰਾ ਦੇਣ ਡਿਆ, ਤੁਹਾਡੇ ਤੇ ਕੋਈ ਜ਼ੁਲਮ ਨਹੀਂ ਕਰਨ ਡਿਆ, ਜਬਰ ਨਹੀਂ ਕਰਨ ਡਿਆ ਹੈਗਾ, ਲੇਕਿਨ ਜਦੋਂ ਉਹ ਸਾਰੇ ਕੰਮ ਸ਼ੁਰੂ ਕਰੇਗਾ ਤੇ ਉਹਦੀ ਹਕੂਮਤ ਖਤਮ ਹੋ ਜਾਏਗੀ, ਉਲਟ ਜਾਏਗਾ ਤਖਤਾ। ਬੜੇ ਬੜੇ ਬਾਦਸ਼ਾਹਾਂ ਦੇ ਤਖਤ ਤੁਸੀਂ ਦੇਖਿਆ ਨਾ, ਸੁਣਿਆ ਵੀ, ਹਿਸਟਰੀਆਂ ਵੀ ਪੜ੍ਹੀਆਂ। ਉਹ ਤਖਤ ਕਿਉਂ ਉਲਟੇ ਨੇ? ਜ਼ੁਲਮ ਦੀ ਵਜ੍ਹਾ ਤੋਂ, ਜਬਰ ਦੀ ਵਜ੍ਹਾ ਤੋਂ, ਕਿਸੇ ਦਾ ਹੱਕ ਖੋਹਣ ਦੀ ਵਜ੍ਹਾ ਤੋਂ। ਇਸ ਲਈ ਤੇ ਹੁਣ ਜਿਹੋ ਜਿਹੇ ਲੋਕ ਸਾਡੇ ਤੇ ਮੁਸੱਲਤ ਯਾਨੀ ਐਟਮਾਂ ਜ਼ੁਲਮ ਕਰਦੀਆਂ ਪਈਆਂ ਨੇ, ਹੁਣ ਉਹਨਾਂ ਐਟਮਾਂ ਨੂੰ ਅਗਰ, ਕਿਉਂਕਿ ਮੈਂ ਤੇ ਆਪਣੇ ਸਟਾਈਲ ਵਿੱਚ ਹੀ ਉਹਨਾਂ ਨੂੰ ਇਹ ਜੁਮਲਾ ਕਹਾਂਗਾ ਨਾ, ਤੇ ਉਹ ਜ਼ਰਾ ਸਟਾਈਲ ਚੈੱਕ ਕਰਨਾ ਮੈਂ ਜੁਮਲਾ ਇਹ ਕਿਵੇਂ ਉਹਨਾਂ ਨੂੰ ਕਹਿਣਾ। ਕਾਤਿਆ ਨਹੀਂ ਭੁੱਲ ਗਿਆ, ਇੱਕ ਮਿੰਟ। कातिया, हुकूमत कुफ्र से तो चल सकती है लेकिन जुल्म से नहीं है। क्या समझा? हाँ, समझ गए? मेरे ख्याल दे विच फहम वाले लोग हो, दिमाग वाले हो, समझ गए होगे कि मौला अली तो सन जिहड़े यानी समुद्र नूं कूजे च बंद करके ना ਉਹ ਦੱਸ ਦਿੰਦੇ ਸੀ ਬਈ, ਯਾਨੀ ਪੂਰੀ ਕਿਤਾਬ ਇੱਕ ਲਾਈਨ ਦੇ ਵਿੱਚ ਸਮਝ ਆ ਜਾਂਦੀ ਸੀ। ਇੱਕ ਲਾਈਨ ਬੋਲਦੇ ਸੀ, ਪੂਰੀ ਕਿਤਾਬ ਸਮਝ 'ਚ ਆ। ਤੁਸੀਂ ਬਾਹਰ ਦੇ ਮੁਲਕਾਂ 'ਚ ਬੈਠੇ ਹੋ, ਇਸੇ ਲਈ ਬੈਠੇ ਹੋ ਕਿ ਤੁਹਾਨੂੰ ਉੱਥੇ ਹੱਕ ਮਿਲਦੇ ਪਏ ਨੇ, ਤੁਹਾਡੇ ਤੇ ਜ਼ੁਲਮ ਨਹੀਂ ਹੁੰਦਾ ਪਿਆ। ਬੇਸ਼ੱਕ ਉਹ ਮੁਸਲਮਾਨ ਨਹੀਂ ਨੇ, ਠੀਕ ਹੈ, ਲੇਕਿਨ ਤੁਸੀਂ ਉੱਥੇ ਖੁਸ਼ ਰਹਿ ਰਹੇ ਹੋ ਕਿਉਂਕਿ ਤੁਹਾਡਾ ਹੱਕ ਤੁਹਾਨੂੰ ਮਿਲ ਰਿਹਾ, ਇਸ ਲਈ ਉਹ ਹਕੂਮਤ ਕਰਨ ਦੇ ਨੇ। ਤੇ ਜ਼ੁਲਮ ਦੇ ਨਾਲ ਹਕੂਮਤ ਨਹੀਂ ਚੱਲਦੀ ਭਾਈ ਜੀ। ਜਿੰਨੀਆਂ ਹਕੂਮਤਾਂ ਤੁਸੀਂ ਵੇਖ ਲਿਆ, ਜਦੋਂ ਉਹਨਾਂ ਨੇ ਕਿਸੇ ਨੂੰ ਇਤਜਾਜ ਕਰਨ ਤੋਂ ਰੋਕਿਆ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਦੂਜੇ ਦਿਨ ਉਹ ਪਲਟ ਕੇ ਜੇਲ੍ਹ ਦੇ ਵਿੱਚ, ਉਹ ਜੇਲੋਂ ਬਾਹਰ ਆਉਂਦਾ ਵੇ ਤੇ ਸਿੱਧਾ ਵਜ਼ੀਰ ਆਜ਼ਮ ਦੀ ਕੁਰਸੀ ਤੇ। ਜਿਹੜਾ ਸਿਆਸਤਦਾਨ ਜੇਲ੍ਹ ਜਾਂਦਾ ਉਹ ਵਜ਼ੀਰ ਆਜ਼ਮ ਦੀ ਕੁਰਸੀ ਤੇ, ਵਜ਼ੀਰ ਆਜ਼ਮ ਦੀ ਕੁਰਸੀ ਤੇ ਜਿਹੜਾ ਬੰਦਾ ਉਹ ਜ਼ਾਲਮ ਬਣ ਜਾਂਦਾ, ਉਹ ਜੇਲ੍ਹ 'ਚ। ਇੱਕ 50 ਸਾਲ ਦਾ ਮੈਂ ਤਜਰਬਾ ਤੁਹਾਨੂੰ ਆਪਣੇ ਦੱਸਣ ਡਿਆ ਜੀ, ਮੈਂ ਖੁਦ ਬਜ਼ਾਤੇ, ਕਿਉਂਕਿ ਸਾਡੀ ਵੀ ਮੇਰੀ 28 ਸਾਲ ਤੇ ਵਿਆਹ ਨੂੰ ਹੋ ਗਏ ਨੇ, ਤੇ ਮੈਂ ਜ਼ਿਆ ਸਾਹਿਬ ਦਾ ਦੌਰ ਵੀ ਵੇਖਿਆ ਆ। ਮੈਂ ਯਾਨੀ ਕਾਫੀ ਪੁਰਾਣਾ ਵਾਂ, ਰਾਣਾ ਬਹੁਤ ਪੁਰਾਣਾ, ਤੇ ਇਸ ਲਈ ਕੋਈ ਫਾਇਦਾ ਨਹੀਂ ਹੈ ਮੇਰਾ ਭਰਾ, ਤੁਸੀਂ ਇਸ ਤਰ੍ਹਾਂ ਦੇ ਕਮੈਂਟ ਨਾ ਲਿਖੋ ਯਾਰ, ਕਿਉਂ ਰਾਣੇ ਨੂੰ ਮਰਵਾਣਾ ਜੀ। ਆਹ ਵੇਖੋ ਯਾਰ, ਮਾੜਾ ਵਾ, ਬੱਚੇ ਛੋਟੇ ਹੈ ਤੇ ਮੇਰੇ ਕੋਈ ਇਹਨਾਂ ਦਾ ਖਰਚਾ ਟੋਲਣ ਵਾਲਾ ਵੀ ਮਗਰੋਂ ਨਹੀਂ ਹੈ, ਲੇਕਿਨ ਰਾਣਾ ਹੁਣ ਮਜਬੂਰ ਹੈ। ਫਿਰ ਮੈਂ ਨਾ ਮਜ਼ਹਬ ਤੇ ਗੱਲ ਕਰਨੀ ਚਾਹੁੰਦਾ ਤੇ ਨਾ ਮੈਂ ਸਿਆਸਤ ਤੇ, ਮੇਰਾ ਵੀਰ, ਠੀਕ ਹੈ, ਕਿਉਂਕਿ ਮਜ਼ਹਬ ਆਪਣਾ ਆਪਣਾ ਦੀਨ ਈਮਾਨ ਹੈ ਸਾਰਿਆਂ ਦਾ। ਕਿਸੇ ਦਾ ਕੋਈ ਮਜ਼ਹਬ ਹੈ, ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਕ੍ਰਿਸਚਨ ਹੈ, ਤੇ ਸਾਰੇ ਦੁਨੀਆ ਦੇ ਉੱਤੇ ਹਰ ਇੱਕ ਨੂੰ ਹੱਕ ਹੈ ਆਪਣਾ, ਉਹ ਜੀਣ ਡਿਆ ਬੰਦਾ। ਤੇ ਮੁਸਲਮਾਨਾਂ 'ਚ ਵੀ ਅੱਗੋਂ ਕਿੰਨੇ ਫਿਰਕੇ ਨੇ, ਹਰ ਇੱਕ ਨੇ ਆਪਣੀ ਆਪਣੀ ਕਬਰ 'ਚ ਪੈਣਾ। ਮੈਂ ਤਾਂ ਕਿਸੇ ਦੀ ਕਬਰ 'ਚ ਨਹੀਂ ਪੈਣਾ, ਤੇ ਨਾ ਮੇਰੀ ਕਬਰ 'ਚ ਕਿਸੇ ਨੇ। ਮੈਂ ਆਪਣਾ ਜਵਾਬ ਦੇ ਆਪ ਹਾਂ, ਤੁਸੀਂ ਆਪਣੇ ਜਵਾਬ ਦੇ ਆਪ ਹੋ, ਠੀਕ ਹੈ ਜੀ। ਇਸ ਲਈ ਮੈਂ ਇਹਨਾਂ ਮੌਜ਼ੂਆਤ ਦੇ ਉੱਤੇ ਕਿਸੇ ਨੂੰ ਮੈਂ ਛੇੜਨਾ ਨਹੀਂ ਚਾਹੁੰਦਾ, ਨਾ ਮੈਂ ਕਿਸੇ ਦੇ ਖਿਲਾਫ ਕੋਈ ਐਸੀ ਕੋਈ ਗੱਲ ਗੁਫ਼ਤਗੂ ਕਰਨਾ ਚਾਹੁੰਦਾ ਵਾਂ। ਇਸ ਲਈ ਮਾਜ਼ਰਤ ਹੈ ਤੁਹਾਡੇ ਕੋਲ। ਜਿਹੜੀ ਗੱਲ ਮੈਂ ਸਮਝਾਣੀ ਸੀ ਉਹ ਮੈਂ ਤੁਹਾਨੂੰ ਸਮਝਾਤੀ। ਜੇ ਤੁਹਾਡਾ ਦਿਮਾਗ ਸਮਝਣ ਵਾਲਾ ਹੈ ਤੇ ਸਮਝਦਾਰ ਬੰਦੇ ਦੇ ਪੱਲੇ ਪੈ ਜਾਂਦੀ। ਤੇ ਬਾਕੀ ਮੌਲਾ ਅਲੀ ਦੀਆਂ ਸ਼ਾਨਾਂ ਬੱਲੇ ਬੱਲੇ। ਮੈਂ ਤੇ ਉਹਨਾਂ ਨੂੰ ਪੜ੍ਹਿਆ ਵੇ ਔਰ ਖੁੱਲ੍ਹ ਡੁੱਲ ਕੇ ਦਿਮਾਗ ਦੇ ਨਾਲ ਉਹਨਾਂ ਨੂੰ ਐਕਸੈਪਟ ਕੀਤਾ ਚੀਜ਼ਾਂ ਨੂੰ, ਤੇ ਜ਼ਿੰਦਗੀ ਆਸਾਨ ਹੋ ਜਾਂਦੀ ਚੱਲਣ ਲਈ। ਲੇਕਿਨ ਖੈਰ ਮੈਂ ਇਹਦੇ ਤੇ ਕੋਈ ਮਜ਼ੀਦ ਕੋਈ ਗੁਫ਼ਤਗੂ ਨਹੀਂ ਕਰਨੀ। ਮੇਰੇ ਛੋਟੇ ਛੋਟੇ ਬੱਚੇ ਨੇ ਭਾਈ, ਮੈਂ ਇਕੱਲਾ ਘਰ ਦਾ ਕਮਾਉਣ ਵਾਲਾ ਵਾਂ,
ਤੇ ਅਸੀਂ ਕੀ ਬੋਲੀਏ, ਅਸੀਂ ਬੋਲ ਹੀ ਨਹੀਂ ਸਕਦੇ, ਸਾਡਾ ਮੂੰਹ ਸੀਤਾ ਹੈ, ਅਸੀਂ ਚੁੱਪ ਹੈਗੇ। ਤੇ ਸਾਰੇ ਭੈਣ ਭਰਾਵਾਂ ਲਈ ਦੁਆ ਹੋਵੇ, ਜਿੰਨੇ ਮੇਰੇ ਭੈਣ ਭਰਾ ਵੇਖਣਾ ਲਿਓ। ਜ਼ਰੂਰੀ ਨਹੀਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਵੇ, ਇਹ ਸਾਰਿਆਂ ਲਈ ਫੀ ਸਬੀਲਿਲ੍ਲਾਹ ਦੁਆ ਹੈ, ਕਿਉਂਕਿ ਸਵਾਬ ਦਾ ਕੰਮ ਹੈ। ਮੈਂ ਤੁਹਾਡੇ ਲਈ ਭਲਾ ਸੋਚਾਂਗਾ, ਅੱਲਾ ਮੇਰਾ ਭਲਾ ਕਰੇਗਾ। ਕਰ ਭਲਾ ਤੇ ਹੋਏ ਭਲਾ, ਅੰਤ ਭਲੇ ਦਾ ਭਲਾ। ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਅੱਲਾ ਪਾਕ ਤੁਹਾਡੇ ਸਾਰਿਆਂ ਦੇ ਰਿਜ਼ਕ ਦੀ ਬਰਕਤ ਪਾਵੇ। ਜਿਸ ਮੇਰੇ ਭੈਣ ਭਰਾ ਕੋਲ ਆਪਣਾ ਘਰ ਨਹੀਂ, ਅੱਲਾ ਪਾਕ ਆਪਣੇ ਖਜ਼ਾਨੇ 'ਚ ਉਹਨੂੰ ਘਰ ਅਟਾਇਤ ਕਰੇ। ਜਿਨ੍ਹਾਂ ਕੋਲ ਔਲਾਦ ਨਹੀਂ ਹੈ, ਅੱਲਾ ਪਾਕ ਉਹਨਾਂ ਨੂੰ ਸਾਹਿਬੇ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਬੇਐਬ ਦੇਵੇ, ਨਸੀਬਾਂ ਵਾਲਾ ਦੇਵੇ। ਜਿਹੜੇ ਬੱਚੇ ਪੜ੍ਹਦੇ ਪਏ ਨੇ, ਅੱਲਾ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਜਿਹੜੇ ਰੋਜ਼ਗਾਰ ਦੀ ਤਲਾਸ਼ ਨੇ, ਅੱਲਾ ਪਾਕ ਉਹਨਾਂ ਨੂੰ ਬਿਹਤਰੀਨ ਰੋਜ਼ਗਾਰ ਦੇਵੇ, ਰਿਜ਼ਕੇ ਹਲਾਲ ਦੇਵੇ। ਔਰ ਜਿਹੜੇ ਕਾਰੋਬਾਰ ਕਰਦੇ ਪਏ ਨੇ, ਅੱਲਾ ਪਾਕ ਉਹਨਾਂ ਦੇ ਰਿਜ਼ਕ ਵਿੱਚ ਬਰਕਤ ਪਾਏ, ਉਹਨਾਂ ਦੇ ਕਾਰੋਬਾਰ ਦੀ ਬਰਕਤ ਪਾਏ। ਜਿਹੜੇ ਮੇਰੇ ਭੈਣਾਂ ਭਰਾ ਕੋਈ ਵੀ ਪਰੇਸ਼ਾਨੀ ਹੈ, ਕਿਸੇ ਵੀ ਕਿਸਮ ਦਾ ਕੋਈ ਮੁਸ਼ਕਿਲ ਹੈ, ਅੱਲਾ ਪਾਕ ਉਹਨਾਂ ਦੀਆਂ तमाम ਮੁਸ਼ਕਿਲਾਂ ਨੂੰ ਆਸਾਨ ਫਰਮਾਵੇ ਜੀ। ਮੌਲਾ ਪੈਂਤਨ ਪਾਕ ਦੇ ਸਦਕੇ 'ਚ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ 'ਚ, ਉਹਨਾਂ ਦੇ ਵਸੀਲੇ ਨਾਲ ਅੱਲਾ ਪਾਕ ਸਾਡੇ ਸਾਰਿਆਂ ਦੀਆਂ ਦੁਆਵਾਂ ਨੂੰ ਕਬੂਲ ਫਰਮਾਏ। ਹੁਣ ਸਾਰੇ ਰਲ ਕੇ ਇੱਕ ਦਫਾ ਕਹਿ ਦਿਓ ਆਮੀਨ। ਅੱਲਾਹੁम्मा सल्लि अला मुहम्मद व आले मुहम्मद ਆਮੀਨ। ਮੇਰੇ ਕੋਲ ਕੋਈ ਵੀ ਗਲਤੀ ਹੋ ਜਾਂਦੀ, ਕੋਈ ਕੁਤਾਹੀ ਹੋ ਜਾਂਦੀ, ਕਿਸੇ ਨੂੰ ਵੀ ਮੇਰੀ ਕੋਈ ਵੀ ਛੋਟੀ ਤੋਂ ਛੋਟੀ ਵੀ ਗੱਲ ਅਗਰ ਬੁਰੀ ਲੱਗਦੀ ਹੈ, ਉਹਦੇ ਲਈ ਮੈਂ ਮਾਜ਼ਰਤ ਚਾਹੁੰਦਾ ਵਾਂ। ਮੈਂ ਉਹਨਾਂ ਕੋਲੋਂ ਐਕਸਕਿਊਜ਼ ਕਰਨਾ ਵਾ, ਸੌਰੀ ਕਰਨਾ ਵਾ। ਹੋ ਸਕਦਾ ਮੇਰੇ ਮੂੰਹੋਂ ਕੋਈ ਗਲਤ ਜੁਮਲਾ ਨਿਕਲ ਗਿਆ ਹੋਏ। ਨਾ ਮੈਂ ਸਿਆਸਤ 'ਤੇ ਗੱਲ ਕਰਨਾ ਵਾ, ਨਾ ਮੈਂ ਮਜ਼ਹਬ 'ਤੇ ਗੱਲ ਕਰਨਾ ਵਾ। ਹਰ ਇੱਕ ਦਾ ਅਕੀਦਾ ਆਪਣਾ ਆਪਣਾ ਵੇ, ਈਮਾਨ ਆਪਣਾ ਆਪਣਾ, ਆਪਣੀ ਕਬਰ 'ਚ ਕਿਸੇ ਨੇ ਪੈਣਾ ਵੇ। ਜਿਹੜੇ ਸਿਆਸਤਦਾਨ ਹੈਗੇ ਨੇ ਲੋਕ ਜਾਂ ਸਿਆਸਤ ਕਰਦੇ ਨੇ, ਉਹਨਾਂ ਨਾਲ ਮੇਰਾ ਕੋਈ ਤਲਕ ਨਹੀਂ ਹੈਗਾ, ਠੀਕ ਹੈ ਜੀ। ਮੈਂ ਤਾਂ ਆਪਣੀਆਂ ਤੰਗੀਆਂ ਤੁਹਾਡੇ ਅੱਗੇ ਰੋਣਾ ਵਾ। ਅਤੇ ਬਾਕੀ ਹੁਣ ਰਾਣੇ ਨੂੰ ਦਿਓ ਇਜਾਜ਼ਤ, ਅਗਲੇ ਵਲੋਗ ਤੱਕ ਲਈ। ਅੱਲਾ ਹਾਫਿਜ਼।